ਬਾਬਾ ਜੀ ਤੁਸੀਂ ਇੱਥੋਂ ਦੌਣਾ ਤੋਂ ਉੱਠ ਕੇ ਤੇ ਇੱਧਰ ਸਰਾਣੇ ਵਾਲੇ ਪਾਸੇ ਆਪ ਹੀ ਬੈਠੇ ਹੋ, ਲੇਕਿਨ ਜਿਹੜੇ ਵੇਖਣ ਵਾਲੇ ਨੇ ਨਾ ਉਹ ਏਡੇ ਬਰੀਕ ਬੰਦੇ ਨੇ। ਉਹ ਆਂਦੇ ਨੇ ਤੁਸੀਂ ਉਹਨਾਂ ਨੂੰ ਬਾਇਆ, ਉਹ ਆਂਦੇ ਨੇ ਤੁਸੀਂ ਉਹਨਾਂ ਨੂੰ ਬਾਇਆ। ਆ ਵੇਖ ਲਓ ਜੀ, ਆਪਣੀ ਮਰਜ਼ੀ ਨਾਲ ਜੀ ਬਹਿੰਦੇ ਨੇ, ਉਹਨਾਂ ਨੂੰ ਜਾਣ ਬੁੱਝ ਕੇ ਨਹੀਂ ਬਾਇਆ ਜਾਂਦਾ। ਜੇ ਮੈਂ ਉਧਰ ਬਵਾਂ ਵੀ ਤੇ ਇੱਥੇ ਬੰਦੇ ਨੇ, ਉਹ ਜੋ ਬੈਠੇ ਨੇ ਨਾ ਉਧਰ, ਇਹ ਵੇਖ ਰਹੇ ਹੋ, ਇਹ ਉਹਨਾਂ ਦੀ ਮਿਹਰਬਾਨੀ, ਉਹਨਾਂ ਦੀ ਸ਼ਫਕਤ, ਉਹਨਾਂ ਦੀ ਮੁਹੱਬਤ ਇੱਕ ਵੱਡਾ ਪਨ ਨੇ ਕਿ ਸਾਨੂੰ ਇੱਜ਼ਤ ਦਿੰਦੇ। ਅਸਲਾਮ ਵਾਲੇਕੁਮ। ਪ੍ਰੋਗਰਾਮ ਆਪਣੀ ਬੈਠਕ ਦੇ ਵਿੱਚ ਖੁਸ਼ ਆਮਦੀਦ। ਮੈਂ ਤੁਹਾਡਾ ਅਵੈਸ ਘੁੰਮਣ ਸਿਆਲਕੋਟੀ। ਅੱਜ ਇੱਕ ਵਾਰ ਫਿਰ ਪ੍ਰੋਗਰਾਮ ਆਪਣੀ ਬੈਠਕ ਪਿੰਡ ਵੈਰੋਵਾਲਾ ਚੀਮਿਆਂ ਦੇ ਵਿੱਚ ਚੌਰੀ ਇਕਬਾਲ ਚੀਮਾ ਸਾਹਿਬ ਦੇ ਡੇਰੇ ਬੈਕ ਰਿਕਾਰਡ ਹੋ ਰਿਹਾ। ਮੇਰੇ ਨਾਲ ਮੇਰੇ ਰਫੀਕੇ ਸਫ਼ਰ ਜਨਾਬ ਮੁਹਤਰਮ ਬਾਬਾ ਜੀ ਮੁਹੰਮਦ ਹੁਸੈਨ ਘੁੰਮਣ ਸਾਹਿਬ ਤਸ਼ਰੀਫ ਫਰਮਾਣੇ ਸੱਜੇ ਪਾਸੇ, ਤੇ ਮੇਰੇ ਖੱਬੇ ਪਾਸੇ ਬੈਠੇ ਨੇ ਚੌਰੀ ਮੁਹੰਮਦ ਸਾਦਕ ਚੀਮਾ ਸਾਹਿਬ। ਮੇਰੇ ਪ੍ਰੋਗਰਾਮ ਆਪਣੀ ਬੈਠਕ ਦੀ ਰੌਣਕ, ਆਪਣੀ ਬੈਠਕ ਦੀ ਸ਼ਾਨ, ਤੇ ਤੁਹਾਡੀ ਬੜੀ ਮਿਹਰਬਾਨੀ। ਮੇਰੇ ਨਾਲ ਇੱਕ ਬਾਬਾ ਜੀ ਹੋਰ ਵੀ ਤਸ਼ਰੀਫ ਫਰਮਾਣੇ। ਪ੍ਰੋਗਰਾਮ ਆਪਣੀ ਬੈਠਕ ਨੂੰ ਚਾਰ ਚੰਨ ਲਾਏ ਇਹਨਾਂ ਵਿੱਚ ਬਹਿ ਕੇ। ਤੁਹਾਨੂੰ ਅੱਲਾਹ ਪਾਕ ਦੀ ਜ਼ਾਤ ਸਲਾਮਤ ਰੱਖੇ। ਪ੍ਰੋਗਰਾਮ ਆਪਣੀ ਬੈਠਕ ਵੇਖਦੇ ਰਿਹਾ ਕਰੋ। ਇਹਦੇ ਵਿੱਚ ਬੜੀਆਂ ਗੱਲਾਂ ਸਿੱਖਣ ਨੂੰ, ਵੇਖਣ ਨੂੰ, ਸੁਣਨ ਨੂੰ ਮਿਲਦੀਆਂ ਨੇ। ਤੇ ਜਿਨ੍ਹਾਂ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ ਬੜੀ ਮਿਹਰਬਾਨੀ। ਜਿਨ੍ਹਾਂ ਨਹੀਂ ਕੀਤਾ ਉਹ ਪ੍ਰੋਗਰਾਮ ਆਪਣੀ ਬੈਠਕ ਵੀ ਵੇਖੋ, ਤੇ YouTube ਦਾ ਚੈਨਲ ਅਵੈਸ ਘੁੰਮਣ ਸਿਆਲਕੋਟੀ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਦਾ ਬਟਨ ਆਨ ਕਰ ਲਓ ਤਾਂ ਕਿ ਡੇਲੀ ਜਿਹੜੀ ਨਵੇਂ ਤੋਂ ਨਵੀਂ ਵੀਡੀਓ ਆਏ ਤੁਹਾਨੂੰ ਵੇਖਣ ਨੂੰ ਮਿਲਦੀ ਰਹੇ। ਸਟਾਰਟ ਅੰਦਰ ਇੱਕ ਨਿੱਕੀ ਜਿਹੀ ਗੱਲ ਸੁਣਾਉਣਾ ਚਾਹੁੰਦਾ ਕਿ ਅਸੀਂ ਆਪਣੇ ਆਪ ਨੂੰ ਜੋ ਸ਼ੋਅ ਕਰਨੇ ਆ ਨਾ, ਸ਼ੋਅ ਅਸੀਂ ਕੁਝ ਹੋਰ ਆਪਣੇ ਆਪ ਨੂੰ ਕਰਨੇ ਆ, ਲੇਕਿਨ ਹਕੀਕਤ ਅੰਦਰ ਅਸੀਂ ਕੁਝ ਹੋਰ ਹੁੰਦੇ ਹਾਂ। ਉਹ ਅਸੀਂ ਹਕੀਕਤ ਛੁਪਾ ਕੇ ਤੇ ਆਪਣੇ ਆਪ ਨੂੰ ਕੁਝ ਬਣਾ ਤਨਾ ਕੇ ਪੇਸ਼ ਕਰਨਾ ਚਾਹੁੰਦੇ ਹਾਂ, ਲੇਕਿਨ ਹਕੀਕਤ ਜ਼ਿਆਦਾ ਦੇਰ ਤੱਕ ਛੁਪੀ ਨਹੀਂ ਰਹਿੰਦੀ। ਨਹੀਂ, ਉਹ ਨਹੀਂ ਚੁੱਪ। ਇੰਜ ਕੋਈ ਬੰਦਾ ਸੀ, ਪਹਿਲਿਆਂ ਵਕਤਾਂ ਦੀ ਗੱਲ ਹੈ, ਬਾਜ਼ਾਰੇ ਖਲੋਤਾ ਹੋਵੇ ਤੇ ਉਹਨੇ ਆਵਾਜ਼ ਲਾ ਦਿੱਤੀ ਵੀ ਮੇਰੇ ਕੋਲ ਹੈ ਗਧਾ, ਇੱਕ ਖੋਤਾ ਹੈ ਤੇ ਇਹ ਮੈਂ ਵੇਚਣਾ। ਉੱਥੋਂ ਦੀ ਨਾ ਕੋਈ ਵਕਤ ਦੇ ਬਾਦਸ਼ਾਹ ਦਾ ਗੁਜ਼ਰ ਹੋਇਆ। ਉਹਨੇ ਵੇਖਿਆ ਤੇ ਉਹਨੂੰ ਉਹ ਜਿਹੜਾ ਖੋਤਾ ਸੀ ਨਾ ਉਹ ਬੜਾ ਖੂਬਸੂਰਤ ਲੱਗਾ, ਚੰਗਾ ਪਲਿਆ ਦਰਿਆ, ਬੜਾ ਸੋਹਣਾ ਲੱਗਾ ਉਹਨੂੰ। ਤੇ ਉਹਨੇ ਆਖਿਆ ਵੀ ਇਹ ਕੀ ਕੀਮਤ ਹੈ ਇਹਦੀ? ਤੇ ਵੇਚਣ ਵਾਲਾ ਆਖਣ ਲੱਗਾ ਜੀ ਮੈਂ ਇਹਦੇ 50 ਰੁਪਏ ਲੈਣੇ ਨੇ। ਤੇ ਉਹ ਆਖਣ ਲੱਗਾ ਯਾਰ ਜ਼ਮਾਨਾ ਨਹੀਂ ਚੱਲਦਾ ਤੇ ਤੂੰ 50 ਰੁਪਏ ਹੀ ਮੰਗ ਲੈਨੇ, ਕੋਈ ਰੁਪਈਆ 2 3 5 ਬੇਬਾਰ ਹੁੰਦੇ ਨੇ ਤੇ ਮੱਝ ਲੱਭ ਜਾਂਦੀ। ਪੁਰਾਣੇ ਵਕਤ ਦੀ ਗੱਲ ਹੈ ਨਾ। ਉਹਨੇ ਆਖਿਆ ਤੂੰ ਇਹ ਮਤਲਬ ਖੋਤਾ ਤੇ ਉਹ ਵੀ 50 ਦਾ। ਤੇ ਉਸ ਆਖਿਆ ਇਹਦੇ ਵਿੱਚ ਨਾ ਕੁਝ ਐਗੈਟਸ ਨੇ, ਇੱਕ ਮਾਮੂਲੀ ਖੋਤਾ ਨੇ। ਉਹਨੇ ਆਖਿਆ ਇਹਦੇ ਵਿੱਚ ਕਿਹੜੀ ਖਸੂਸੀਅਤ ਹੈ? ਉਹਨੇ ਆਖਿਆ ਇਹਦੇ ਉੱਤੇ ਬਹਿ ਕੇ ਜਦੋਂ ਅੱਖਾਂ ਬੰਦ ਕਰਕੇ ਨਿਗਾਹ ਮਾਰੀ ਨਾ ਤੇ ਮਦੀਨਾ ਪਾਕ ਨਜ਼ਰ ਆਉਂਦਾ। ਉਹਨੇ ਆਖਿਆ ਲਾ, ਉਹ ਬਾਦਸ਼ਾਹ ਆਪਣੇ ਵਜ਼ੀਰ ਨੂੰ ਆਖਿਆ ਇਹ ਖੋਤੇ ਤੇ ਬਹਿ ਹਾਂ ਤੇ ਕਰ ਹਾਂ ਅੱਖਾਂ ਬੰਦ। ਨਹੀਂ, ਉਹਨੇ ਸਗੋਂ ਇਹ ਆਖਿਆ ਵੀ ਉਸ ਬੰਦੇ ਨੂੰ ਨਜ਼ਰ ਆਉਂਦਾ ਹੈ ਕਿ ਜਿਹੜਾ ਅੰਦਰੋਂ ਸਾਫ਼ ਹੋਵੇ। ਉਹ ਜਦੋਂ ਖੋਤੇ ਤੇ ਬਹਿ ਕੇ ਅੱਖਾਂ ਬੰਦ ਕਰੇ ਨਾ ਤੇ ਉਹਨੂੰ ਮਦੀਨਾ ਪਾਕ ਨਜ਼ਰ ਆਉਂਦਾ। ਉਹ ਬਾਦਸ਼ਾਹ ਆਪਣੇ ਵਜ਼ੀਰ ਨੂੰ ਆਖਣ ਲੱਗਾ ਵੀ ਇਹਦੇ ਉੱਤੇ ਬਹਿ ਹਾਂ ਭਲਾ ਖੋਤੇ ਤੇ ਕਰ ਹਾਂ ਅੱਖਾਂ ਬੰਦ। ਉਹਨੇ ਜਦੋਂ ਅੱਖਾਂ ਬੰਦ ਕੀਤੀਆਂ ਤੇ ਕੋਈ ਸ਼ੈ ਨਾ ਨਜ਼ਰ ਆਵੇ, ਕੱਖ ਕੰਡਾ ਵੀ ਨਹੀਂ। ਉਹਨੇ ਸੋਚਿਆ ਵੀ ਜੇ ਇਹਨਾਂ ਨੂੰ ਆਖਿਆ ਨਾ ਵੀ ਮੈਨੂੰ ਮਦੀਨਾ ਪਾਕ ਨਜ਼ਰ ਨਹੀਂ ਆਇਆ, ਤੂੰ ਖੋਟਾ ਹੈ। ਉਹਨਾਂ ਆਖਣਾ ਤੂੰ ਅੰਦਰੋਂ ਖੋਟਾ ਹੈ, ਸਾਫ਼ ਨਹੀਂ ਤੇ ਤਾਂ ਤੈਨੂੰ ਨਜ਼ਰ ਨਹੀਂ ਆਇਆ। ਤੇ ਉਹਨੇ ਆਖਿਆ ਵੀ ਕੋਈ ਸ਼ੈ ਨਜ਼ਰ ਆਉਂਦੀ ਆ? ਵੀ ਤੁਸੀਂ ਆਖਿਆ ਬਿਲਕੁਲ ਸਾਫ਼ ਕਲੀਅਰ ਨਜ਼ਰ ਆਉਂਦਾ ਪਿਆ ਮਦੀਨਾ ਪਾਕ। ਤੁਸੀਂ ਆਖਿਆ ਥੱਲੇ ਲੈ ਆ ਤੂੰ ਵੇਖ ਲਿਆ। ਤੇ ਉਹ ਬਾਦਸ਼ਾਹ ਆਖਣ ਲੱਗਾ ਗੱਲ ਸੁਣ, ਮੈਂ ਨਾ ਬਵਾਂ ਹੁਣ। ਤੇ ਆਖਿਆ ਤੁਸੀਂ ਬਵੋ। ਤੇ ਉਹ ਵਜ਼ੀਰ ਅੰਦਰੋਂ ਆਖਿਆ ਵੀ ਮੈਂ ਤੇ ਗੱਲ ਬਣਾ ਗਿਆ ਤੇ ਇਹਦੇ ਕੋਲੋਂ ਹਰੇ ਹੁਣ ਬਣੇ ਕਿ ਨਾ ਬਣੇ। ਤੇ ਉਸ ਆਖਿਆ ਬਵੋ ਤੁਸੀਂ ਬਵੋ। ਤੇ ਵੇਚਣ ਵਾਲੇ ਨੂੰ ਵੀ ਗੱਲ ਸਾਰੀ ਦਾ ਪਤਾ ਤੇ ਮਜਮਾ ਲੱਗਾ ਬੇਬਾਸ। ਹਾਂ, ਉਹ ਜਿਹੜੇ ਵੇਲੇ ਬਾਦਸ਼ਾਹ ਸਲਾਮਤ ਬੈਠੇ ਨਾ ਉੱਤੇ ਤੇ ਉਹ ਅੱਖਾਂ ਬੰਦ ਕੀਤੀਆਂ। ਉਹਨਾਂ ਪੁੱਛਿਆ ਲੋਕਾਂ ਨੇ, ਆਖਿਆ ਬਾਦਸ਼ਾਹ ਸਾਹਿਬ ਕੁਛ ਹੈ ਨਜ਼ਰ ਆਉਂਦੀ ਹੈ? ਉਸ ਆਖਿਆ ਅੱਗੇ ਇਹਨੂੰ ਤੇ ਮੇਰਾ ਮੱਕਾ ਮਦੀਨਾ ਨਜ਼ਰ ਆਇਆ ਤੇ ਮੈਨੂੰ ਨਾਲ ਮੱਕਾ ਸ਼ਰੀਫ ਵੀ ਪਿਆ ਨਜ਼ਰ ਆਉਂਦਾ। ਮੈਨੂੰ ਦੋਵੇਂ ਉਹਨਾਂ ਆਖਿਆ ਤੂੰ ਬਹੁਤਾ ਸਾਫ਼ ਹੈ, ਅੰਦਰੋਂ ਥੱਲੇ ਲੈ ਆ। ਸ਼ਾਇਦ ਕੋਈ ਨਹੀਂ ਨਜ਼ਰ ਆਈ। ਉਹ ਤੇ ਫਿਰ ਰੁਪਈਏ 50 ਉਹਨਾਂ ਨੂੰ ਦੇਣੇ ਪਏ ਤੇ ਖੋਤਾ ਲੈ ਗਏ। ਉਹ ਜਦੋਂ ਗਏ ਨਾ ਤੇ ਦੋਵੇਂ ਬੈਠੇ ਇਕੱਲੇ, ਬਾਦਸ਼ਾਹ ਤੇ ਵਜ਼ੀਰ। ਇੱਕ ਦੂਜੇ ਨੂੰ ਆਖਿਆ ਵੜ ਜਾ ਨਹੀਂ ਦਿਆ, ਕੁਛ ਹੈ ਨਜ਼ਰ ਆਈ ਗਈ। ਤੇ ਆਖਿਆ ਜੋ ਤੈਨੂੰ ਨਜ਼ਰ ਆਇਆ ਉਹੀ ਮੈਨੂੰ ਨਜ਼ਰ ਆਇਆ, ਕੋਈ ਸ਼ਾਇਦ ਨਜ਼ਰ ਨਾ। ਉਹਨੂੰ ਆਖਿਓ ਖੋਟਿਆ, ਉਹਨੂੰ ਆਖਿਓ ਇਹ ਖੋਟਿਆ। ਉਹ ਆਖਣ ਉਹ ਖੋਟਾ ਕੋਈ ਵੀ ਨਹੀਂ ਤੇ ਹੈ ਅੰਦਰੋਂ ਖੋਟੇ ਹੀ ਆ।
ਗੱਲ ਸਿਰਫ ਇੰਨੀ ਕੁ ਸਾਰੀ ਹੈ ਕਿ ਅਸਾਂ ਲੋਕਾਂ ਨੂੰ ਵਹਾਣ ਵਾਸਤੇ ਨਾ ਕਿ ਆਹੋ ਤੂੰ ਆਖਿਆ ਵੀ ਮੈਨੂੰ ਮਦੀਨਾ ਨਜ਼ਰ ਆਉਂਦਾ ਤੇ ਮੈਂ ਆਖਿਆ ਨਾਲ ਮੈਨੂੰ ਮੱਕਾ ਵੀ ਨਜ਼ਰ ਆ ਗਿਆ, ਉਹ ਲੋਕਾਂ ਨੂੰ ਦੱਸਣਾ ਤੇ ਹੈ ਸੀ ਨਾ। ਨਹੀਂ ਜਿਹੜੇ ਪਰਖ ਵਾਲੇ ਲੋਕ ਨੇ ਨਾ ਉਹ ਨਖੇੜਾ ਕਰਦੇ ਨੇ ਫਿਰ ਇਹ ਨਹੀਂ ਗੱਲ, ਕਿਸੇ ਵੱਲ ਪੀਰ ਆ ਗਿਆ ਪੀਰ ਆ ਗਿਆ ਤੇ ਬੰਦਾ ਜਿਹੜਾ ਉਹਦਾ ਮੁਰਸ਼ਿਦ ਸੀ ਤੇ ਉਹ ਚੋਖਾ ਜਾ ਕੇ ਤੇ ਜਿਹੜੀ ਘਰ ਬੀਬੀ ਸੀ ਨਾ ਉਹ ਕੋਈ ਤੰਗ ਸੀ ਪੀਰਾਂ ਤੋਂ। ਜਦੋਂ ਆਏ ਨਾ ਪੀਰ ਉਹ ਆਖਿਆ ਮੇਰੇ ਪੀਰਾਂ ਨੇ ਕੋਈ ਸੇਵਾ ਤਾਂ ਆਪਾਂ ਕਰ, ਤੂੰ ਤਾਂ ਕਿਹਾ ਆ ਜਾਂਦੇ ਨੇ ਰੋਜ਼ ਚਲੋ ਕਰਨੇ ਆ। ਤੇ ਉਹ ਜਦੋਂ ਅੰਦਰ ਵੜੀ ਨਾ ਤੇ ਪੀਰ ਅੜੀ ਐ ਰੋਗ ਨਾ ਲਾਇਆ ਤੇ ਐ ਕਿ ਛੇ ਅੱਛਾ ਉਹਦੇ ਕੋ ਬੱਕੀ ਪਈਓ ਜਾਂ ਕੀ ਪਿਓ ਤੂੰ। ਹਲਾ ਉਹਦਾ ਕਿਹਾ ਇਹ ਕੀ ਪਿਆ, ਉਹ ਆਖਿਆ ਚੁੱਪ ਕਰ, ਮਦੀਨੇ ਕੁੱਤਾ ਪਿਆ ਵਰਦਾ ਸੀ ਮੱਕੇ ਤੇ ਮੈਂ ਉਹਨੂੰ ਤਰਾਇਆ। ਅੱਛਾ ਉਹ ਆਖਿਆ ਠੀਕ ਹੈ ਤੁਸੀਂ ਤੇ ਬੜੇ ਪੌਤ, ਉਹ ਆਖਿਆ ਮੈਂ ਪੌਤੇ ਆ। ਤੇ ਬੀਬੀ ਟੁਰ ਗਈ ਤੇ ਬੀਬੀ ਚੌਲ ਪਕਾ ਕੇ ਨਾ ਫੋਕੇ ਤੇ ਥੱਲੇ ਪਾ ਦਿੱਤੀ ਖੰਡ, ਹਲਾ ਉੱਤੇ ਨਾ ਘਿਓ ਵਿੱਚ ਚੋਖਾ ਲੂ ਉੱਤੇ ਚੌਲ ਫੋਕੇ ਤਾਰ ਕੇ ਅੱਛਾ ਤੇ ਪੀਰਾਂ ਦੇ ਅੱਗੇ ਕਰ ਦਿੱਤੇ। ਅੱਛਾ ਉਹ ਵੇਖਣ ਬਿਟ ਉਹਨਾਂ ਕਿਹਾ ਖਾਂਦੇ ਨਹੀਂ। ਅੱਛਾ ਉਹਦਾ ਕਿਹਾ ਕੋਈ ਨਾਲ ਵੀ ਲਿਆਉਂਦੀ ਹੂੰ। ਉਹਦਾ ਕਿਹਾ ਤੈਨੂੰ ਮਦੀਨੇ ਕੁੱਤਾ ਮੋੜਨ ਤੈਨੂੰ ਇਹ ਨਹੀਂ ਦੇਦਾ, ਥੱਲੇ ਉਹਦੇ ਵੇਖ ਥੱਲੇ ਸਭ ਕੁਝ ਹੀ ਆ। ਉਹ ਜਿਹੜੇ ਪਰਖ ਆਏ ਨੂੰ ਪਰਖ ਵੀ ਕਰਦੇ ਵੇ ਵੇਖੀਏ ਮਦੀਨੇ ਪੜਿਆ ਵੀ ਹੈ ਕਿ ਨਹੀਂ, ਉਹ ਨਹੀਂ ਸਮਝਣਾ ਸਿਆਣੇ। ਉਹਦੇ ਕੋਈ ਬੰਦਾ ਹੁੰਦਾ ਨਾ ਉਹ ਆਂਦਾ ਝੂਠ ਬਈ ਮਾਦੇ ਖੋਤੇ ਉੱਤੇ ਕੁਝ ਵੀ ਨਹੀਂ ਦੇਖਦਾ, ਕੁਝ ਵੀ ਨਹੀਂ। ਉਹ ਤਾਂ ਕਹੇ ਵੀ ਤੂੰ ਮਦੀਨੇ ਕੁੱਤੇ ਮੋੜਨੇ ਅੱਗੇ ਜਿਹੜੇ ਬੈਠੇ ਥੱਲੇ ਪਤਾ ਹੀ ਨਹੀਂ ਲੱਗਾ ਥੱਲੇ ਕੀ ਘਿਓ ਖੰਡ ਤੈਨੂੰ ਨਜ਼ਰ ਹੀ ਨਹੀਂ ਆਈ। ਖੰਡ ਘਿਓ ਇੱਥੋਂ ਨਹੀਂ ਦਿਖੀ। ਦਰਅਸਲ ਅਸੀਂ ਵੇਖਣਾ ਨਜ਼ਰ ਕੁਝ ਹੋਰ ਆਉਣਾ ਚਾਹੁੰਦੇ ਆ, ਅੰਦਰ ਸਾਡੇ ਕੁਝ ਹੋਰ ਹੁੰਦੇ ਨੇ। ਜਦੋਂ ਦੋਵੇਂ ਸ਼ੈਵਾਂ ਅੰਦਰ ਬਾਹਰ ਇੱਕ ਜਿਹਾ ਹੋਵੇ ਨਾ ਤੇ ਫਿਰ ਬੰਦਾ ਬੰਦਾ ਬਣ ਜਾਂਦਾ। ਦੇਖੋ ਬਣਾਉਣ ਵਾਲਾ ਆਵੇ ਤੇ ਜੇ ਕੋਈ ਬਣਾਉਣ ਵਾਲਾ ਕਿਸੇ ਵਕਤ ਵਿੱਚ ਨਾ ਇਹ ਬੰਦੇ ਸਾਰੇ ਜੰਦੇ ਰਾਜਿਆਂ ਦਾ ਦੌਰ ਆਇਆ, ਉਦੋਂ ਬਾਦਸ਼ਾਹੀਆਂ ਨਹੀਂ ਸਨ, ਵਾਹ ਰਾਜਾ ਬਣਦੇ ਹਨ ਥੋੜੀ ਜਿਹੀ ਜੂ ਵਿੱਚ। ਠੀਕ ਹੈ ਠੀਕ ਹੈ। ਤੇ ਇੱਕ ਰਾਜੇ ਦੀ ਜੂ ਸੀ, ਉੱਥੇ ਸਾਰਾ ਮੁਲਕ ਵਿਗੜ ਗਿਆ ਜਿਵੇਂ ਹੁਣ ਵਿਗੜ ਗਈ ਹੈ, ਹੁਣ ਵੀ ਵਿਗੜੇ ਆ। ਆਹੋ ਇਵੇਂ ਹੀ। ਉਹਨਾਂ ਆਖਿਆ ਉੱਡ ਚਲੀਏ ਕੱਲ ਰੱਬ ਨੂੰ ਹਿਸਾਬ, ਜਿਹੜਾ ਬੰਦਾ ਹੁਕਮਰਾਨ ਪਿੰਡ ਵਿੱਚ ਇੱਕ ਲੰਬੜਦਾਰ ਨੇ ਉਹਨੂੰ ਵੀ ਪੁੱਛੋ ਨਹੀਂ ਵੀ ਤੂੰ ਕਿਉਂ ਨਾ ਉਹਨਾਂ ਨੂੰ ਮੋੜਿਆ। ਜੀ ਜੀ ਉਹਨਾਂ ਨੇ ਸੋਚ ਆਈ ਵੀ ਕੱਲ ਕੀ ਦੱਸਾਂ ਤੇ ਰੱਬ ਨੇ ਮਰ ਤੇ ਜਾਣਾ। ਇਵੇਂ ਹੀ ਗੱਲ। ਉਹਨਾਂ ਆਖਿਆ ਰਾਤ ਨੂੰ ਨਾ ਚਲੀਏ ਦਿਨੇ ਨਾਲ ਲੈ ਜਾਓ, ਰਾਤ ਨੂੰ ਨੱਸੇ ਨਾ ਅੱਗੇ ਘੁਮਿਆਰ ਇੱਕ ਜਾਂਦਾ ਸੀ ਦਾਣੇ ਲੱਦ ਕੇ ਖੋਤੇ ਉਹ 60-70 ਅਗਲਾ ਖੋਤਾ ਪੈੜੀ ਵੇਚਣੇ ਕੋਈ ਚੁਵਾੜੀ ਹੁੰਦੀ ਸੀ ਕਿ ਮੇਰਾ ਕੋ ਤੁਸੀਂ ਨੇ ਦੌਰ ਵੇਖਿਆ ਹਾਂ ਦਾਣੇ ਲਦਾਏ ਵੀ ਨੇ ਆਪੀ ਕੋ ਮੇਰਾ ਨੂੰ ਐਵੇਂ ਜਦੋਂ ਮਗਰੋਂ ਲਲਕਰਾ ਮਾਰੇ ਉਹਨੂੰ ਪਤਾ ਹੀ ਚੁਵਾੜੀ ਮੱਦ ਖੋਤੇ ਉੱਥੇ ਹੀ ਪੱਤਰ ਵੀ ਦੂ ਮੂੰਹ ਕਰੇ ਖੋਤਾ ਸਿੱਧਾ ਹੋ ਗਿਆ। ਠੀਕ ਹੈ। ਜਣਿਆ ਸੋਚਿਆ ਹਾਂ ਐਦਾ ਵਾਰ ਮਾਲ ਵੀ ਗੱਲ ਪਿਆ ਮੰਨਦਾ ਤੇ ਇਹਦੇ ਉਹ ਸਮਝ ਵਾਲੇ ਲੋਕ ਨੇ ਤੇ ਵਿਗੜ ਗਏ ਤੇ ਸਿੱਧੇ ਕਰ ਛੜੇ ਦਾ। ਹਾਂ ਉਹਨੂੰ ਆਖਿਆ ਤੈਨੂੰ ਸੁਭਾ ਸਲਾਰ ਸਿਪਾ ਸਲਾਰ ਬਣਾ ਛੱਡਣਾ। ਠੀਕ ਉਹ ਰੋਇਆ ਫਿਰ ਮੈਂ ਬੰਨ ਉਹਦਾ ਕਿਉਂ ਤੈਨੂੰ ਕੋਈ ਦਿਆਂ ਕਹਿੰਦੇ ਆ ਜਾ ਤੇ ਜੋ ਗਿਆ ਨਾ ਅੱਛਾ ਉਹਨਾਂ ਸੁਭਾ ਸਲਾਰ ਬਣਾ ਕੇ ਤੇ ਕੱਢ ਦੇਦਾ ਤੇ ਉਹਨਾਂ ਆਖਿਆ ਸਿੱਧੇ ਕਰ ਛੜਾਂ ਦਾ। ਠੀਕ ਹੈ ਠੀਕ ਹੈ। ਜਣਾ ਹੀ ਵਿਗੜਿਆ ਸੀ ਮੁਲਾਜ਼ਮ ਐਸੀ ਮਮਸੈਨਾ ਪੂਰਾ ਵਿਗੜਿਆ ਇਹ ਨਹੀਂ ਕੱਟਣੀ ਵਿੱਚੋਂ ਗੱਲ ਆਨੇ ਵੀ ਗਿਆ ਇਹ ਨਹੀਂ ਕੱਟਣੀ ਇਹ ਰਹਿਣ ਦੇਣੀ। ਅੱਛਾ ਜਣਿਆ ਜਦੋਂ ਗਿਆ ਨਾ ਤੇ ਜਣੇ ਲਾਈ ਸੀ ਰੇੜੀ। ਠੀਕ ਹੈ। ਉਹਦਾ ਕਿਹਾ ਸਬਜ਼ੀ ਦੇ ਓਏ, ਉਹ ਸਬਜ਼ੀ ਲੈ ਲਈ ਤੇ ਲੈ ਕੇ ਟੁਰ ਪਾ ਤੇ ਰੇੜੀ ਵਾਲੇ ਆਖਿਆ ਮੈਨੂੰ ਕੋਈ ਚਵਾਨੀ ਦੇ ਦੋ ਮੈਂ ਤੇ ਦਿਹਾੜੀ ਲਗਾ ਚੱਲ ਉਹ ਪਿਆ ਵੇਂਦਾ ਸੀ ਕਿ ਮੈਂ ਅੱਜ ਸੁਬਾ ਸਰਾ ਜਿਹੜਾ ਸਿਪਾ ਉਹ ਤੁਹਾਨੂੰ ਕਵਾ ਲਿਆ ਉਹ ਹੁਣ ਨਹੀਂ ਦੇ ਲਗਾ ਜਾ ਤੂੰ ਕਿ ਮੇਰਾ ਤੂੰ ਉਥੋਂ ਨਿਸ਼ਾਨੀ ਵਿਖਾਈ ਆਪਣੇ ਤੂੰ ਆਖਿਆ ਇਹਨੂੰ ਅੰਦਰ ਦਿਓ ਓਏ ਵੀ ਕਾਰਡ ਵਿਖਾਇਆ ਵੀ ਮੈਂ ਹੁਣ ਘਮਿਆਰ ਨਹੀਂ ਮੈਂ ਸਿਪਾ ਸਰਾ। ਜਦੋਂ ਅੰਦਰ ਹੋਇਆ ਨਾ ਫਿਰ ਬਾਲਦਾਰ ਆਇਆ ਆਖਿਆ ਇਹਨੂੰ ਵੀ ਅੰਦਰ ਦਿਓ। ਜਦੋਂ ਥਾਣੇਦਾਰ ਦੀ ਵਾਰੀ ਆਈ ਨਾ ਇਹ ਸਾਡਾ ਮੁਲਾਜ਼ਮ ਚੰਗਾ ਤੈਨੂੰ ਅੰਦਰ ਦੇ ਪਤਾ ਲੱਗ ਗਿਆ ਬਸ ਉਹ ਸਲਾ ਰਹੇ ਉਹਦੇ ਕੋਲ ਉਲੈਕ ਨੂੰ। ਠੀਕ ਹੈ। ਉਹਦਾ ਕਿਹਾ ਇਹਨੂੰ ਵੀ ਅੰਦਰ ਦਿਓ। ਜਦੋਂ ਥਾਣੇਦਾਰ ਅੰਦਰ ਹੋਇਆ ਹੁਣ ਵੀ ਜਿਹੜੀ ਜੈਲ ਐ ਵੇਖੇ ਨਾ ਥਾਣੇਦਾਰ ਦਾ ਜਿਹੜੇ ਬੰਦੇ ਜਾਂਦੇ ਨੇ ਉਹਦੇ ਉਹ ਮਾਮੀ ਹੁੰਦੇ ਨੇ ਨਾ ਉਹਨੇ ਸੁਣੀ ਇਹਨਾਂ ਦੀ ਐਵੇਂ ਅਸੀਂ ਤੇ ਗਏ ਆ ਇਹ ਗੱਲ ਠੀਕ ਹੈ। ਫਿਰ ਇਹ ਚੋਰੀ ਜਾਣ ਲੱਗ ਪਏ ਪਿੰਡਾਂ ਦੇ ਚੋਰੀ ਕਬਾਲ ਜੇ ਸਾਰੇ ਪਏ ਇਹ ਤਾਂ ਬੜਾ ਚੰਗਾ ਸੀ ਅਫਸਰ ਤੇ ਤੁਹਾਂ ਉਹਨਾਂ ਕੇ ਇਹਨਾਂ ਨੂੰ ਵੀ ਅੰਦਰ ਦੇ ਉਹਨੇ ਬੰਦਾ ਪੂਰਾ 100 ਜਿਹੜਾ ਸਿਫਾਰਸ਼ੀ ਆਵੇ ਉਹਨੂੰ ਵੀ ਅੰਦਰ ਦੇ ਉਹਨੇ ਸਾਰੇ ਦੇ ਸਾਰੇ 100 ਦਾ 100 ਫਾਇਲ ਲਾ ਦਿੱਤਾ। ਬੱਲੇ 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 ਜਦੋਂ ਫਾਇਲ ਆ ਕੱਢੇ ਨਾ ਤੇ ਫਿਰ ਸਾਰੇ ਜਿਹੜੇ ਹਨ ਮੇਰੇ ਤੇ ਮਾਮ ਸੈਨ ਦੇ ਪੂਛਾਂ ਬਲੇਟ ਕੇ ਤੇ ਬਹੁਤ ਸੁੱਧ ਹੋ ਗਏ ਸਿੱਧੇ ਰਾਹ ਜਾਣ ਕਰਨ। ਉਹ ਜਣੇ ਤੋਂ ਵੀ ਨਿਕਲ ਗਏ ਉਹ ਨਿਕਲੇ ਰਹੇ 8-7 ਵਰੇ। ਠੀਕ ਹੈ। ਜਦੋਂ ਪਰਤੇ ਤਾਂ ਆਪਣੀ ਰਿਆਸਤ ਵਿੱਚ ਆਏ ਨਾ ਤੇ ਕੰਮ ਡਿੰਗੇ ਕਰਨ ਦੋ ਗਏ ਅੱਗੋਂ ਜਿਹੜਾ ਵੀ ਮਿਲਿਆ ਉਹ ਮੁੜ ਜਾ ਉਹਨੇ ਫਾਇਲ ਲਾਣਾ ਜੇ ਤੇ ਉਹਨਾਂ ਕਿਹਾ ਅਸਾਂ ਕਰਨੇ ਨੇ ਡਿੰਗੇ ਤੇ ਆ ਗਿਆ ਜਣੇ ਦੇ ਕੋਲ। ਅੱਛਾ ਉਹਦਾ ਕਿਹਾ ਫਿਰ ਉਹ ਰਿਆਸਤ ਵਿੱਚ ਸਿੱਧ ਨੇ ਉਹਨਾਂ ਕਿਹਾ ਫੇਰ ਆਏ ਆ ਸਿੱਧ ਨੇ ਉਹ ਕੋਈ ਆਉਂਦਾ ਜਿਹੜਾ ਸਿੱਧ ਵੀ ਕਰ ਦਿੰਦੇ। ਗੱਲ ਠੀਕ ਹੈ ਬਾਈ ਇੰਜ ਗੱਲ ਨਿਰਾ ਹੁਕਮਰਾਨ ਨਹੀਂ ਇਹ ਕੁਝ ਖਾਮੀਆਂ ਸਾਡੇ ਚ ਵੀ ਹੈ ਨੇ। ਬਿਲਕੁਲ ਉਹ ਤੇ ਹਨ ਇਸ ਵਾਸਤੇ ਹਨ
ਕੁਰਾਨ ਆਇਆ ਇੱਕ ਅੱਲਾ ਕਿਤਾਬ ਸੁਭਾਨ ਜਿਹਦਾ ਨਾਂ ਕੁਰਾਨ ਸ਼ਰੀਫ ਮਾਸ਼ਾਅੱਲਾ। ਉਹਦੇ ਵਿੱਚ ਆਈ ਹੈ ਦੈਤ ਬਿਲਕੁਲ ਸਾਰੀ ਦੈਤ ਹੀ ਆਈ ਹੈ ਸਾਡੇ ਵਾਸਤੇ ਮੁਸਲਮਾਨਾਂ ਜੀ। ਜਿੰਨਾ ਕਲਮਾ ਪੜਿਆ ਜੀ 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 ਉਹਦੇ ਵਿੱਚ ਆਇਆ ਵੀ ਜਿਵੇਂ ਦੀ ਇਹ ਵਾਮ ਹੋਵੇ ਦੀ ਉਵੇਂ ਦਾ ਹੁਕਮਰਾਨ ਆਵੇਗਾ ਇਹ ਬੈਨ ਹੁੰਦੇ ਨੇ ਸਾਡੇ ਹੁਕਮਰਾਨ ਆਉਂਦਾ ਹੀ ਤਾਂ ਸਕਦਾ ਠੀਕ ਗੱਲ ਹੈ, ਠੀਕ ਗੱਲ ਹੈ। ਜਿਵੇਂ ਦੀ ਵਾਮ ਹੈ ਉਂਝ ਦਾ ਹੀ ਹੁਕਮ ਹੈ। ਉਵੇਂ ਦੇ ਹੁਕਮਰਾਨ ਅਸਲ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਨੇ, ਜਿਹੜੇ ਯੂਰਪਾਂ ਦੇ ਵਿੱਚ ਬਾਹਰ ਦੇ ਮੁਲਕਾਂ 'ਚ ਰਹਿਣ ਵਾਲੇ ਨੇ ਜਾਂ ਪਾਕਿਸਤਾਨ ਦੇ ਵਿੱਚ ਰਹਿ ਕੇ ਵੀ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਨੇ, ਉਹਨਾਂ ਨੂੰ ਪਿੰਡਾਂ ਦੇ ਕਲਚਰ ਦਾ ਨਹੀਂ ਪਤਾ, ਪਿੰਡ ਦੇ ਮਾਹੌਲ ਦਾ ਨਹੀਂ ਪਤਾ। ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਆਨਾ ਕਿ ਜਿਹੜੇ ਸ਼ਹਿਰਾਂ ਵਾਲੇ ਨੇ ਕਦੀ ਕਦੀ ਪਿੰਡਾਂ ਦੇ ਵਿੱਚ ਆ ਕੇ ਨਾ ਤੇ ਇੱਥੇ ਕੋਈ 1-2 ਦਿਨ ਜਾਂ ਕੋਈ ਹਫਤਾ ਖੰਡ ਰਵੋ ਤੇ ਤੁਹਾਨੂੰ ਪਤਾ ਲੱਗੇ ਕਿ ਪਿੰਡ ਦੇ ਵਿੱਚ ਕਿੰਨਾ ਮਜ਼ਾ, ਸਕੂਨ, ਅਮਨ ਔਰ ਚਾਹਤ, ਖਲੂਸ ਹੈ। ਤੇ ਜਿਹੜੇ ਪਿੰਡਾਂ ਵਾਲੇ ਨੇ ਨਾ, ਉਹ ਤੇ ਸ਼ਹਿਰ ਕਿਸੇ ਨਾ ਕਿਸੇ ਕੰਮ ਦੇ ਨਾਲ ਜਾਂਦੇ ਹੀ ਰਹਿੰਦੇ ਨੇ, ਚੱਕਰ ਲੱਗਦਾ ਹੀ ਰਹਿੰਦਾ ਤੇ ਉਹ ਵੇਖਦੇ ਰਹਿੰਦੇ ਹੋ ਕਿ ਸ਼ਹਿਰਾਂ ਦੇ ਵਿੱਚ ਕੀ। ਮਿਸਾਲ ਦੇ ਤੌਰ ਤੇ ਮੇਰਾ ਇੱਕ ਬੜੇ ਪਿਆਰ ਵਾਲਾ, ਬੜੀ ਮੁਹੱਬਤ ਵਾਲਾ ਇੱਕ ਪਿਆਰ ਵਾਲਾ ਜੀ, ਉਹਦੇ ਵਾਲਦ ਮੁਹਤਰਮ ਸ਼ਹਿਰ ਫੌਤ ਹੋ ਗਏ ਤੇ ਸ਼ਹਿਰ ਦੇ ਬਾਹਰ, ਘਰ ਦੇ ਬਾਹਰ ਉਹਨਾਂ ਨੇ ਉਹ ਕਨਾਤਾਂ ਜੀਆਂ ਲਾ ਕੇ ਨਾ ਤੇ ਉਹ ਉੱਥੇ ਸਫ ਜਿਹੀ ਪਾਈ। ਮਹੱਲੇ ਦੇ ਵਿੱਚ ਇੱਕ ਬਾਰਾਤ ਸੀ, ਬੈਂਡ ਬਾਜਾ, ਢੋਲ ਬਾਜਾ, ਸਾਰਾ ਕੁਝ ਜੋ ਵੀ ਚੱਲਦਾ ਚੁਲਦਾ, ਉਹਨਾਂ ਨਹੀਂ ਰੋਕੀ। ਅਜੇ ਮਈਤ ਨਹੀਂ ਉੱਠੀ, ਜਨਾਜ਼ਾ ਨਹੀਂ ਹੋਇਆ, ਫੂੜੀ ਪਈ ਹੈ ਤੇ ਕੋਲੋਂ ਜੀ ਵਾਜੇ ਵਜਾਉਂਦੇ ਜੰਜ ਆਪਣੀ ਬਰਾਤ ਲੈ ਕੇ ਗਏ। ਪਿੰਡਾਂ ਥਾਵਾਂ ਦੇ ਵਿੱਚ ਅਗਰ ਅੱਜ ਵੀ ਖੁਦਾ ਨਖਾਸਤਾ ਕੋਈ ਐਸਾ ਕੋਈ ਕੰਮ ਹੋ ਜਾਂਦਾ, ਕੋਈ ਮਰਗ ਹੋ ਜਾਂਦੀ ਹੈ ਤੇ ਇਹਤਰਾਮ ਕਰਦੇ ਨੇ। ਜੰਜ ਚਾੜਨੀ ਵੀ ਹੋਵੇ ਨਾ, ਚੁੱਪ ਕਰ ਤੇ ਉਹ ਆਂਦੇ ਨੇ ਠੀਕ ਹੈ, ਸਾਡਾ ਜੋ ਪ੍ਰੋਗਰਾਮ ਹੈ ਅਸੀਂ ਉਹਨੂੰ ਕੈਂਸਲ ਕਰੋ ਤੇ ਇਹਦਾ ਅਦਬ ਕਰੋ, ਇਹਤਰਾਮ ਕਰੋ, ਕੱਲ ਅਸਾਂ ਵੀ ਮਰਨਾ। ਮੌਤ ਯਾਦ ਹੈ ਲੋਕਾਂ ਨੂੰ, ਅੱਜ ਵੀ ਪਿੰਡਾਂ ਥਾਵਾਂ 'ਚ ਮਾਹੌਲ ਮਿਲਦਾ ਵੇਖਣ। ਹਾਂਜੀ ਗੱਲ ਕਹਿਣ ਦਾ ਮਕਸਦ ਇਹ ਵੇ, ਸ਼ਹਿਰਾਂ ਦੀ ਜ਼ਿੰਦਗੀ ਵੀ ਆਪਣੀ, ਮੈਂ ਸ਼ਹਿਰ ਵਾਲਿਆਂ ਨੂੰ ਕੋਈ ਗਲਤ ਬੁਰਾ ਨਹੀਂ ਕਹਿੰਦਾ ਪਿਆ, ਵੈਸੇ ਇੱਕ ਮੈਂ ਸਰਸਰੀ ਬਾਤ ਕਰ ਰਿਹਾ ਕਿ ਕਦੀ ਕਦੀ ਸ਼ਹਿਰਾਂ ਵਾਲੇ ਪਿੰਡਾਂ ਦੇ ਵਿੱਚ ਆ ਕੇ ਨਾ ਤੇ ਪੁਰ ਸਕੂਨ ਔਰ ਖੁੱਲੀ ਸਾਫ਼ ਪਾਕ ਫਜ਼ਾ ਹਵਾ ਦੇ ਵਿੱਚ ਕੋਈ ਇੱਕ ਹਫ਼ਤਾ ਖੰਡ ਰਹਿ ਕੇ ਨਾ ਤੇ ਪਿੰਡ ਦੇ ਮਾਹੌਲ ਨੂੰ ਵੀ ਸਮਝੋ। ਕਿਉਂ? ਇਨਸਾਨੀਅਤ ਹੈ, ਕਦਰ ਹੈ, ਬੰਦੇ ਦੀ ਕਦਰ ਹੈ। ਦੂਸਰੀ ਗੱਲ ਅਗਰ ਕੀਤੀ ਜਾਵੇ ਦੂਸਰੇ ਐਂਗਲ ਦੇ ਨਾਲ, ਧੋਖਾ